ਆ ਜਿਹੜੇ ਗਿੱਦੜ ਨਹੀਂ ਹੈਗੇ, ਗਿੱਦੜ ਲੱਗੜ ਬੱਗੜ ਇਕੱਠੇ ਹੋਏ ਫਿਰਦੇ ਆ ਵੀ ਕੱਲਾ ਟੱਕਰੇ ਤਾਂ ਸ਼ੇਰ ਮਾਰਨਾ ਇਹਨਾਂ ਨੇ। ਇੱਕ ਹੈਗਾ ਇਹ ਭਾਰਤੀ ਗਿੱਦੜ ਤੇ ਦੂਜੇ ਹੈਗੇ ਨੇ ਅਫਗਾਨੀ ਗਿੱਦੜ। ਅਚਾਨਕ ਜਿਹੜੇ ਹਮਲੇ ਹੋਣ ਲੱਗ ਪਏ ਨੇ, ਇਹਦੇ ਪਿੱਛੇ ਇੱਕ ਮੁਨਜ਼ਮ ਕਿਸਮ ਦੀ ਮਨਸੂਬਾਬੰਦੀ ਹੈ। ਵਰਨਾ ਅਫਗਾਨਿਸਤਾਨ ਇਹਨੇ ਜੋਗਾ ਨਹੀਂ ਹੈਗਾ ਕਿ ਪਾਕਿਸਤਾਨ ਨਾਲ ਪੰਗੇ ਲੈਂਦਾ ਫਿਰੇ। ਭਾਰਤ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਦਾ ਪਿਆ। ਗਿਰਫਤਾਰ ਦਹਿਸ਼ਤਗਰਦਾਂ ਦੇ ਇਹ ਇਤਰਾਫ ਨੇ ਔਰ ਅਫਗਾਨਿਸਤਾਨ ਦੇ ਅੰਦਰ ਮੌਜੂਦ ਮਖਸੂਸ ਕੈਂਪਸ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ। यानी भारत इस खेल दे विच बराह रास्त मुलविस है। अफगानिस्तान जड़ा ना, अफगानिस्तान दा तां शुरू तो ये है, पाकिस्तान दा एक गाना नहीं हैगा, मैनू नोट विखा मेरा मूड बने, मैनू डॉलर विखा मेरा मूड बने। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हां तुहाडी मेज़बान शुमाइला नियाज़। अज दे व्लॉग तो पहले ना इस व्लॉग दे नाल मैं एक मुनासबत नाल एक चीज़ कहना चाहनी आ। आ जिहड़े गिद्दड़ नहीं हैगे, गिद्दड़ लगड़ बगड़, गिद्दड़ ਜਿਹੜੇ ਨਾ ਇਹ ਇਕੱਠੇ ਹੋਏ ਫਿਰਦੇ ਆ ਵੀ ਕੱਲਾ ਟੱਕਰੇ ਤਾਂ ਸ਼ੇਰ ਮਾਰਨਾ ਇਹਨਾਂ ਨੇ ਨਾ, ਵੀ ਇਹ ਸ਼ੇਰ ਨੂੰ ਘੇਰਨ ਨੂੰ ਫਿਰਦੇ ਆ ਵੀ ਸ਼ੇਰ ਨਾ ਕੱਲਾ ਹੋਵੇ ਤੇ ਅਸੀਂ ਮਾਰਨਾ। ਇਹ ਜਿਹੜੇ ਗਿੱਦੜ ਨੇ ਨਾ, ਉਹਨਾਂ ਵਿੱਚ ਇੱਕ ਹੈਗਾ ਇਹ ਭਾਰਤੀ ਗਿੱਦੜ ਤੇ ਦੂਜੇ ਹੈਗੇ ਨੇ ਅਫਗਾਨੀ ਗਿੱਦੜ। ਡਰਦੇ ਡੁਰਦੇ ਅਸੀਂ ਕਿਸੇ ਦੇ ਪਿਓ ਤੋਂ ਨਹੀਂ ਹੈਗੇ, ਇਹ ਗੱਲ ਯਾਦ ਰੱਖਣਾ। ਖੜਕਾਓ ਬਈ ਵਲੌਗ। ਇਹ ਗੱਲ ਮੈਂ ਪਤਾ ਕਿਉਂ ਕੀਤੀ ਹੈ? ਇਹ ਗੱਲ ਮੈਂ ਤਾਂ ਕਰਕੇ ਕੀਤੀ ਹੈ ਕਿਉਂਕਿ ਕੁਝ ਐਸੀਆਂ ਚੀਜ਼ਾਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। पिछले कुछ टाइम तो पाकिस्तान के अंदर वादी हुई दहशतगर्दी, खसूसी तौर पर खैबर पख्तूनख्वा ते बलोचिस्तान दे विच ये इतफाक नहीं हैगा। ये अचानक जिहड़े हमले होण लग पे ने, ਇਹਦੇ ਪਿੱਛੇ ਇੱਕ ਮੁਨਜ਼ਮ ਕਿਸਮ ਦੀ ਮਨਸੂਬਾਬੰਦੀ ਹੈ। ਵਰਨਾ ਅਫਗਾਨਿਸਤਾਨ ਇਹਨੇ ਜੋਗਾ ਨਹੀਂ ਹੈਗਾ ਕਿ ਪਾਕਿਸਤਾਨ ਨਾਲ ਪੰਗੇ ਲੈਂਦਾ ਫਿਰੇ। ਇਹਦੇ ਪਿੱਛੇ ਇੱਕ ਮੁਨਜ਼ਮ ਕਿਸਮ ਦੀ ਹਿਕਮਤ ਅਮਲੀ ਹੈ। ਇਹਦੇ ਪਿੱਛੇ ਮੁਨਜ਼ਮ ਕਿਸਮ ਦਾ ਇੱਕ ਬਰੂਨੀ ਹੱਥ ਹੈ, ਜਿਹੜਾ ਹੱਥ ਅਸੀਂ ਤੋੜ ਮਰੋੜ ਕੇ ਵਿੰਗਾ ਕਦੋਂ ਦਾ ਕਰ ਦਿੱਤਾ ਹੋਇਆ ਹੈ। ਇਹ ਜਿਹੜਾ ਇਸ਼ਾਰਾ ਮੈਂ ਕੀਤਾ ਹੈ ਨਾ, ਇਹ ਸਿੱਧਾ ਭਾਰਤ ਵਾਲੇ ਪਾਸੇ ਕੀਤਾ ਹੈ। ਤੁਹਾਨੂੰ ਪਤਾ ਹੈ ਕਿ ਕੁਝ ਅਰਸੇ ਤੋਂ ਪਾਕਿਸਤਾਨ ਦੇ ਸਿਕਿਉਰਿਟੀ ਇਦਾਰੇ 20 ਵਾਰੀ ਸਮਝਾ ਚੁੱਕੇ ਨੇ। ਸਿਆਣੇ ਹੈ ਨਾ, ਸਿਆਣਾ ਹਮੇਸ਼ਾ ਪਹਿਲੇ ਮਤ ਦਿੰਦਾ, ਸਮਝਾਉਂਦਾ ਹੈ। ਬਾਰ-ਬਾਰ ਕਹਿ ਚੁੱਕੇ ਨੇ ਕਿ ਭਾਰਤ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਦਾ ਪਿਆ। ਇਹ ਕੋਈ ਮਫਰੂਜ਼ਾ ਨਹੀਂ ਹੈਗਾ, ਨਾ ਕੋਈ ਇਲਜ਼ਾਮ ਹੈ, बल्कि ठोस किस्म की इंटैलीजेंस रिपोर्ट। गिरफ्तार दहशतगर्दां दे ये इतराफ ने और अफगानिस्तान के अंदर मौजूद मखसूस कैंप्स की निशानदही भी की गई है। ये भी इसी चीज़ का हिस्सा है। भारत ने अफगानिस्तान दे विच अपनी मौजूदगी का हमेशा नाजायज़ फायदा भी चुक्या है, चाहे वो कौंसल खाने होण या चाहे वो फंडिंग के नाम के उत्ते होवे या फिर प्रॉक्सी ग्रुप्स की सरपरस्ती होवे। मकसद हमेशा एक ही रहा है कि पाकिस्तान दे विच अदम इस्तेहकाम पैदा करना। बल्ले उतरे सानू बड़े बड़े आए डिगण वाले, पाकिस्तान कभी नहीं डिग्या और डिगेगा भी नहीं। तुसी ला लो जिन्नी तुसी ढिल लानी ना, लाई जाओ। तुहानू पता कि फिर पेशावर दे विच जिहड़ा हालिया खुदकुश धमाका होया, सवाल ये नहीं है कि हमला किने कीता है। सवाल इत्थे ये पैदा हुंदा है कि ये हमला कराया किने, किहड़ा मुल्क है, किहड़ी एजेंसी है, किहदे मफादात जुड़े ने पाकिस्तान दे विच खूनगर्दी दे, दहशतगर्दी दे। अफगानिस्तान दे विच जिस तरह के हालात ने ना, वो सारिਆਂ ਨੂੰ पता ही है। ਉਹਨਾਂ ਦੇ ਕੋਲੇ ਇੰਨੀ ਕੋਈ ਜਦੀਦ ਟੈਕਨੋਲੋਜੀ, ਇੰਨੀ ਕੋਈ ਦਰੁਸਤ ਇੰਟੈਲੀਜੈਂਸ ਤੇ ਇੰਨੇ ਕੋਈ ਮਾਲੀ ਵਸਾਇਲ ਨਹੀਂ ਹੈਗੇ ਕਿ ਉਹ ਇਦਾਂ ਦੀਆਂ ਖੇਡਾਂ ਖੇਡ ਸਕੇ ਜਾਂ ਪਾਕਿਸਤਾਨ ਦੇ ਨਾਲ ਪੰਗਾ ਲੈ ਸਕੇ ਜਾਂ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾ ਸਕੇ। ਇਹਦਾ ਮਤਲਬ ਹੈ ਕਿ ਬਾਹਰ ਤੋਂ ਇਹ ਸਾਰੀਆਂ ਤਲਾਵੀਆਂ ਜੁੜੀਆਂ ਗਈਆਂ ਨੇ। ਯਾਨੀ ਭਾਰਤ ਇਸ ਖੇਲ ਦੇ ਵਿੱਚ ਬਰਾਹ ਰਾਸਤ ਮੁਲਵਿਸ ਹੈ ਔਰ ਅਸੀਂ ਕੋਈ ਟੱਕੀ ਛੁਪੀ ਗੱਲ ਨਹੀਂ ਕਰਦੇ ਹੈਗੇ। ਸਾਡੇ ਕੋਲ ਸਬੂਤ ਸਭ ਕੁਝ ਮੌਜੂਦ ਹੈ। ਅਸੀਂ ਤੁਹਾਡੀ ਤਰ੍ਹਾਂ ਨਹੀਂ ਹੈਗਾ ਕਿ ਵੀ ਇੱਥੇ ਕੋਈ ਉਹ ਜਿਹੜਾ ਸਿਲੰਡਰ ਧਮਾਕਾ ਨਹੀਂ ਹੈ, ਉਹ ਧਮਾਕੇ ਨੂੰ ਕਹਿੰਦੇ ਵਿਸਫੋਟਕ ਹੋਇਆ ਤੇ ਨਾਲ ਹੀ ਇਲਜ਼ਾਮ ਪਾਕਿਸਤਾਨ ਤੇ ਠੋਕ ਦਿੱਤਾ। ਤੁਸੀਂ ਜ਼ਰਾ ਇਹ ਸੋਚੋ ਕਿ ਇਹਨਾਂ ਦਾ ਕੀ ਜਵਾਬ ਬਣਦਾ ਹੈ। ਨਾ ਕੋਈ ਮਜ਼ਹਬੀ ਰਿਸ਼ਤਾ ਹੈ ਨਾ ਇਹਨਾਂ ਦਾ, ਨਾ ਕੋਈ ਸਕਾਫਤੀ ਰਿਸ਼ਤਾ ਹੈ, ਲੇਕਿਨ ਫਿਰ ਵੀ ਜੱਫੀਆਂ ਕੁੱਟ ਕੇ ਪੈ ਰਹੀਆਂ ਨੇ। ਕਿਉਂ ਬਈ? ਡਾਲਰ। ਅਫਗਾਨਿਸਤਾਨ ਜਿਹੜਾ ਨਾ, ਅਫਗਾਨਿਸਤਾਨ ਦਾ ਤਾਂ ਸ਼ੁਰੂ ਤੋਂ ਇਹ ਹੈ, ਜਿਹੜਾ ਪਾਕਿਸਤਾਨ ਦਾ ਇੱਕ ਗਾਣਾ ਨਹੀਂ ਹੈਗਾ, ਮੈਨੂੰ ਨੋਟ ਵਿਖਾ ਮੇਰਾ ਮੂਡ ਬਣੇ, ਹੈ ਪਤਾ, ਮੈਨੂੰ ਡਾਲਰ ਵਿਖਾ ਮੇਰਾ ਮੂਡ ਬਣੇ। ਉਹ ਅੱਗੋਂ ਇੱਧਰੋਂ ਡਾਲਰ ਵਿਖਾਈ ਜਾਂਦੇ ਹੈ, ਉਹ ਅੱਗੋਂ ਮੂਡ ਬਣਾਈ ਜਾਂਦੇ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਪਹਿਲੇ ਸਾਡੀ ਬੜੀ ਚਿਤਰੋਲ ਹੋਈ ਹੈ ਤੇ ਹੁਣ ਇਹਨਾਂ ਦੀ ਵੀ ਬੜੀ ਹੋਣੀ ਹੈ, ਸਿਰਫ ਔਰ ਸਿਰਫ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਸਤੇ। ਇਹ ਜਿਹੜਾ ਅਸਲਿਆ ਇਸਤੇਮਾਲ ਹੋ ਰਿਹਾ ਹੈ, ਜਿਹੜੀ ਫੰਡਿੰਗ ਹੋ ਰਹੀ ਹੈ, ਕੌਣ ਕਰ ਰਿਹਾ ਹੈ? ਉਹਨਾਂ ਕੋਲ ਤਾਂ ਤਾਜ਼ਾ ਹਕੂਮਤ ਆਈ, ਉਹਨਾਂ ਤੋਂ ਆਪਣੀ ਹੋਸ਼ ਨਹੀਂ ਹੈਗੀ ਤੇ ਉਹਨਾਂ ਨੇ ਦੂਜੇ ਮੁਲਕ ਦੇ ਨਾਲ ਪੰਗੇ ਲੈਣੇ। ਪਾਕਿਸਤਾਨ ਦੇ ਅੰਦਰ ਜੋ ਵੀ ਹਮਲੇ ਹੁੰਦੇ ਹੈ ਨਾ, ਉਹਨਾਂ ਦੇ ਪਿੱਛੇ ਹਮੇਸ਼ਾ ਇੱਕ ਪੈਟਰਨ ਹੁੰਦਾ ਹੈ ਔਰ ਉਹ ਪੈਟਰਨ ਪਤਾ ਕੀ ਹੈ? ਜਦੋਂ ਵੀ ਪਾਕਿਸਤਾਨ ਜਿਹੜਾ ਉਹ ਸਫਾਰਤੀ ਸਤ੍ਹਾ ਦੇ ਉੱਤੇ ਅੱਗੇ ਵਧਣ ਲੱਗਦਾ ਹੈ,
ਜਾਂ ਜਦੋਂ ਪਾਕਿਸਤਾਨ ਦੀਆਂ ਮੁਆਸ਼ੀ ਸਰਗਰਮੀਆਂ ਮਜ਼ੀਦ ਬਿਹਤਰ ਹੋਣ ਲੱਗਦੀਆਂ ਨੇ ਉਦੋਂ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਹੋ ਜਾਂਦੀ ਹੈ। ਜਦੋਂ ਵੀ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਦੇ ਵਿੱਚ ਅਮਨ ਵਾਪਸ ਆਉਣ ਲੱਗਦਾ ਹੈ, ਦੁਬਾਰਾ ਅਚਾਨਕ ਜਿਹੜਾ ਹੈ ਨਾ ਉਹ ਇੱਕ ਨਈ ਲਹਿਰ ਸ਼ੁਰੂ ਹੋ ਜਾਂਦੀ ਹੈ ਦਹਿਸ਼ਤਗਰਦੀ ਦੀ। ਇਹ ਸਾਰਾ ਕੁਝ ਖੁਦ ਬ ਖੁਦ ਨਹੀਂ ਹੁੰਦਾ ਔਰ ਭਾਰਤ ਜਿਹੜਾ ਨਾ ਉਹ ਆਪਣੀ ਜਿਹੜੀ ਸ਼ਿਕਸਤ ਹੈ ਬੇਸਿਕਲੀ ਇਸ ਤਰ੍ਹਾਂ ਦੀਆਂ ਦਹਿਸ਼ਤਗਰਦਾਨਾ ਕਾਰਵਾਈਆਂ ਕਰਕੇ ਆਪਣੀ ਉਸ ਤੇ ਸ਼ਿਕਸਤ ਨੂੰ ਛੁਪਾਉਣਾ ਚਾਹੁੰਦਾ ਹੈ। ਪਿਸ਼ਾਵਰ ਧਮਾਕੇ ਵਿੱਚ ਜਿੱਦਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਉਹ ਸਿਰਫ ਇਸ ਵਾਸਤੇ ਕੀਤੀਆਂ ਗਈਆਂ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਖੌਫ ਫੈਲਾਇਆ ਜਾਏ, ਤਰੱਕੀਆਤੀ ਕੰਮ ਜਿਹੜੇ ਨੇ ਉਹ ਰੁਕ ਜਾਣ, ਸੀ ਪੈਕ ਵਰਗੇ ਮਨਸੂਬੇ ਜਿਹੜੇ ਨੇ ਉਹ ਮੁਤਾਸਰ ਕੀਤੇ ਗਏ। ਆਲਮੀ ਸਤਹ ਦੇ ਉੱਤੇ ਪਾਕਿਸਤਾਨ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਗਈ ਹੈ। ਇਹ ਜਿਹੜਾ ਭਾਰਤ ਹੈ ਨਾ ਜਿਹੜਾ ਬੜਾ ਵੈਸੇ ਰੂਣਾ ਪਿਟਣਾ ਪਾਉਂਦਾ ਕਿ ਸਾਡੇ ਮੁਲਕ 'ਚ ਦਹਿਸ਼ਤਗਰਦੀ ਹੋ ਗਈ, ਭਾਰਤ ਖੁਦ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ ਸਹੂਲਤਕਾਰ ਹੈ। ਅਫਗਾਨਿਸਤਾਨ ਦੀ ਸਰਜ਼ਮੀਨ ਦੇ ਉੱਤੇ ਬਹਿ ਕੇ ਉਹ ਉਹੀ ਖੇਡ ਜਿਹੜਾ ਨਾ ਉਹ ਖੇਡਦਾ ਹੈ ਜਿਹੜਾ ਕਿ ਇਜ਼ਰਾਈਲ ਮਿਡਲ ਈਸਟ ਦੇ ਵਿੱਚ ਕਰਦਾ ਰਿਹਾ ਹੈ। ਯਾਨੀ ਆਪਣੇ ਮੁਖਾਲਿਫ ਮੁਲਕ ਨੂੰ ਅੰਦਰ ਤੋਂ ਤੋੜੋ, ਬਦਨਾਮ ਕਰੋ, ਕਮਜ਼ੋਰ ਕਰੋ ਔਰ ਫਿਰ ਦੁਨੀਆ ਦੇ ਸਾਹਮਣੇ ਖੁਦ ਨੂੰ ਮਜ਼ਲੂਮ ਬਣਾ ਕੇ ਪੇਸ਼ ਕਰੋ। ਇਹ ਆਪਣੇ ਲੋਕਾਂ ਦੀ ਬਲੀ ਚੜਾਉਂਦਾ ਹੈ। ਇਹ ਜਿਹੜਾ ਧਮਾਕਾ ਨਹੀਂ ਹੋਇਆ ਨਈ ਦਿੱਲੀ ਦੇ ਵਿੱਚ, ਇਹ ਭਾਰਤ ਨੇ ਖੁਦ ਹੀ ਕਰਾਇਆ ਹੈ, ਜਾਣ ਕੇ ਇਲਜ਼ਾਮ ਪਾਕਿਸਤਾਨ ਤੇ ਲਾਇਆ। ਬਹਰਹਾਲ ਸਾਡੇ ਨਾਲ ਬੜੇ ਲੋਕਾਂ ਨੇ ਪੰਗੇ ਲਏ, ਠੀਕ ਹੈ, ਪਾਕਿਸਤਾਨ ਨੂੰ ਕੋਈ ਡੇਗ ਨਹੀਂ ਸਕਿਆ। ਮੈਂ ਬਾਰ-ਬਾਰ ਇਹ ਚੀਜ਼ ਮੈਂਸ਼ਨ ਕਰਦੀ ਹਾਂ, ਜੇ ਤੁਸੀਂ ਕੋਈ ਨਵੀਂ ਖੇਡ ਖੇਡਣੀ ਹੈ ਤੇ ਖੇਡ ਲਓ। ਵੈਸੇ ਤੁਹਾਡਾ ਬੜਾ ਬੁਰਾ ਹਾਲ ਹੋਇਆ ਪਿਆ, ਹਜੇ ਤੱਕ ਤੁਹਾਡੀ ਤਾਲਿਬਾਨ ਹਕੂਮਤ ਨੇ ਸੰਭਲ ਨਹੀਂ ਸਕੀ। ਅਫਗਾਨਿਸਤਾਨ ਦੀ ਆਵਾਮ ਦਾ ਵੀ ਕੁਝ ਸੋਚ ਲਓ। ਆਹ ਜਿਹੜਾ ਤਜਾਰਤ ਤੁਸੀਂ ਬੰਦ ਕੀਤੀ ਹੈ, ਤਜਾਰਤ ਦੇ ਕਰਕੇ ਜਿਹੜਾ ਬਾਰਡਰ ਬੰਦ ਹੋਇਆ ਨਾ, ਪਾਕਿਸਤਾਨ ਦਾ ਕੁਝ ਨਹੀਂ ਗਿਆ। ਉਧਰ ਚੈੱਕ ਕਰੋ ਕਿ ਅਫਗਾਨਿਸਤਾਨ ਦੇ ਤਾਜਰ ਪਿੱਟਦੇ ਪਏ ਨੇ ਕਿ ਬਾਰਡਰ ਖੋਲੋ, ਅਸੀਂ ਮਰ ਗਏ, ਅਸੀਂ ਲੁੱਟ ਗਏ। ਇਹ ਭਾਰਤ ਦੀਆਂ ਉਂਗਲਾਂ ਤੇ ਨੱਚਣਾ ਬੰਦ ਕਰ ਦਿਓ। ਬਹਰਹਾਲ ਅਸੀਂ ਇਹ ਚੀਜ਼ ਕਹਿੰਦੇ ਆ ਕਿ ਭਾਰਤ ਨੂੰ ਵੀ ਧੋਤਾ ਚੰਗੀ ਤਰ੍ਹਾਂ, ਹੁਣ ਕਿਤੇ ਅਫਗਾਨਿਸਤਾਨ ਦੀ ਵਾਰੀ ਨਾ ਆ ਜਾਵੇ। ਹਜੇ ਵੀ ਤੁਹਾਨੂੰ ਬਾਰ-ਬਾਰ ਸਮਝਾਣੇ ਪਏ ਕਿ ਸਮਝ ਹੀ ਜਾਓ ਤੇ ਬਿਹਤਰ ਹੈ। ਤੁਹਾਡਾ ਮੁਲਾਕਾਤ ਹੁੰਦੀ ਹੈ ਹੁਣ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਣੀ।